ਜੀ ਤੇ ਹਰਜੋਤ ਸਿੰਘ ਜੀ, ਅਗਲੀਆਂ ਜਿਹੜੀਆਂ ਖਬਰਾਂ ਆ ਉਸ ਦੇ ਵੱਲ ਨੂੰ ਆਪਾਂ ਵੱਧਦੇ ਹਾਂ। 41ਵਾਂ ਦਿਨ ਆ ਗਵਰਨਮੈਂਟ ਸ਼ਟਡਾਊਨ ਦਾ, 40 ਦਿਨ ਪੂਰੇ ਹੋ ਚੁੱਕੇ ਆ। ਨਵਾਂ ਰਿਕਾਰਡ ਆਲਰੇਡੀ ਐਵਰੀਡੇ ਜਿਹੜਾ ਉਹ ਬਣ ਰਿਹਾ ਆ। ਪਰ ਹੁਣ ਸੈਨੇਟ ਜਿਹੜਾ ਕਹਿੰਦੇ ਵੀ ਅੱਜ ਸੈਸ਼ਨ ਦੇ ਵਿੱਚ ਵਾਪਸ ਜਿਹੜੀ ਉਹ ਆਈ ਆ। ਸੰਡੇ ਦੀ ਰਾਤ ਨੂੰ ਕਹਿੰਦੇ ਵੀ ਇੱਕ ਇਹਨਾਂ ਨੇ ਵੋਟ ਕੀਤੀ ਆ, ਜਿਸ ਦੇ ਵਿੱਚ ਹਾਊਸ ਦੇ ਦੁਆਰਾ ਪਾਸ ਕੀਤਾ ਗਿਆ ਸ਼ਾਰਟ ਟਰਮ ਫੰਡਿੰਗ ਮੈਜਰ ਜਿਹੜਾ ਆ ਗਵਰਨਮੈਂਟ ਸ਼ਟਡਾਊਨ ਨੂੰ ਖਤਮ ਕਰਨ ਦੇ ਲਈ, ਉਸ ਦੇ ਉੱਤੇ ਵੋਟ ਜਿਹੜੀ ਹੋਈ ਆ। ਕਹਿੰਦੇ ਵੀ ਇਹ ਪਹਿਲਾ ਸਟੈਪ ਆ, ਇਹ ਜਿਹੜਾ ਇੰਪਾਸ ਆ ਉਸ ਨੂੰ ਖਤਮ ਕਰਨ ਦੇ ਲਈ। 8 ਜਿਹੜੇ ਡੈਮੋਕ੍ਰੇਟ ਸੈਨੇਟਰਸ ਆ, ਉਹ ਜਿਹੜੇ ਸੈਨੇਟਰ ਰਿਪਬਲਿਕਨਸ ਆ, ਉਹਨਾਂ ਦੇ ਨਾਲ ਜਿਹੜਾ ਉਹ ਜੁੜ ਕੇ ਲੱਗਦਾ ਵੀ ਜਿਹੜਾ ਫਿਲਬਸਟਰ ਦੀ 60 ਦੀ ਹੈਗਾ ਆ ਨੰਬਰ ਆ, ਉਸ ਨੂੰ ਪਾਰ ਜਿਹੜਾ ਉਹ ਕਰ ਦੇਣਗੇ। ਲੈਜਿਸਲੇਸ਼ਨ ਦੀ ਕਹਿੰਦੇ ਵੀ ਅਜੇ ਵੀ ਅਪਰੂਵਲ ਦੀ ਲੋੜ ਪਵੇਗੀ ਹਾਊਸ ਦੇ ਵਿੱਚ। ਸਪੀਕਰ ਮਾਈਕ ਜੌਨਸਨ ਉਹਨਾਂ ਨੇ ਹੁਣ ਆਪਣੇ ਮੈਂਬਰਸ ਨੂੰ ਹਦਾਇਤਾਂ ਜਿਹੜੀਆਂ ਭੇਜ ਦਿੱਤੀਆਂ। ਕਹਿੰਦੇ ਵੀ ਵਾਸ਼ਿੰਗਟਨ ਡੀਸੀ ਨੂੰ ਰਾਈਟ ਨਾਓ, ਹੁਣੇ ਹੀ ਜਿਹੜਾ ਆ ਉਹ ਵਾਪਸ ਪਰਤ ਆਓ, ਤਾਂ ਜੋ ਇਸ ਦੇ ਉੱਤੇ ਜਿਹੜੀ ਵੋਟ ਆ ਜਿਹੜੀ ਹੋਣੀ ਆ ਉਹ ਸਮੇਂ ਸਿਰ ਕੀਤੀ ਜਾ ਸਕੇ। ਸੋ ਇਹ ਜਿਹੜਾ ਕੋਲੇਸ਼ਨ ਆ ਜਿਨ੍ਹਾਂ ਨੇ ਐਡਵਾਂਸ ਕੀਤਾ ਇਸ ਮੈਜਰ ਨੂੰ, ਇਹ ਕਹਿੰਦੇ ਵੀ ਲੈਜਿਸਲੇਸ਼ਨ ਦੇ ਵਿੱਚ ਅਮੈਂਡਮੈਂਟ ਇਹਨਾਂ ਨੇ ਮੰਗ ਕੀਤੀ ਆ ਵੀ ਗਵਰਨਮੈਂਟ ਦੀ ਜਿਹੜੀ ਫੰਡਿੰਗ ਆ ਜਨਵਰੀ ਤੱਕ ਚਾਲੂ ਜਿਹੜੀ ਰਹੂਗੀ। ਤੇ ਜਿਹੜੇ ਲੌਂਗ ਟਰਮ ਸਪੈਂਡਿੰਗ ਬਿਲਸ ਨੇ, ਜਿਹੜੇ ਟ੍ਰੀਓ ਆ, 3 ਨੇ ਲੌਂਗ ਟਰਮ ਸਪੈਂਡਿੰਗ ਬਿਲਸ, ਵੀ ਉਹਨਾਂ ਨੂੰ ਵੀ ਜਿਹੜਾ ਨਾਲ ਆ ਉਹ ਪਾਸ ਕਰਨ ਦੀ ਗੱਲ ਜਿਹੜੀ ਉਹ ਆਖੀ ਜਿਹੜੀ ਉਹ ਹੈਗੀ ਆ। ਸੋ ਸੈਨੇਟ ਰਿਪਬਲਿਕਨਸ ਉਹਨਾਂ ਨੇ ਵਾਅਦਾ ਕੀਤਾ ਆ ਵੀ ਉਹ ਜਿਹੜੀ ਵੋਟ ਆ ਆਉਂਦੇ ਭਵਿੱਖ ਦੇ ਵਿੱਚ ਕਰਵਾਉਣਗੇ। ਜਿਹੜੀ ਹੈਲਥ ਇੰਸ਼ੋਰੈਂਸ ਦੇ ਟੈਕਸ ਕ੍ਰੈਡਿਟਸ ਆ ਉਹਨਾਂ ਨੂੰ ਐਕਸਟੈਂਡ ਕਰਨ ਨੂੰ ਲੈ ਕੇ, ਜਿਹੜੇ ਅਫੋਰਡੇਬਲ ਕੇਅਰ ਐਕਟ ਦੇ ਅੰਡਰ ਆਉਂਦੇ, ਜੋ ਕਿ ਇਸ ਸਾਲ ਦੇ ਅਖੀਰ ਦੇ ਵਿੱਚ ਖਤਮ ਹੋਣ ਜਾ ਰਹੀ ਆ। ਜ਼ਿਆਦਾ ਰਿਪਬਲਿਕਨਸ ਇਸ ਐਕਸਟੈਂਸ਼ਨ ਦੇ ਉਲਟ ਹੈਗੇ ਨੇ। ਉਧਰ ਸੈਨੇਟ ਦੇ ਜਿਹੜੇ ਡੈਮੋਕ੍ਰੇਟਸ ਨੇ ਮੈਜੋਰਟੀ ਦੇ ਵਿੱਚ, ਉਹ ਇਸ ਚੀਜ਼ ਦੇ ਉਲਟ ਨੇ ਵੀ ਇਹਨਾਂ ਦੇ ਨਾਲ ਜਿਹੜੀ ਡੀਲ ਆ ਉਸ ਨੂੰ ਅੱਗੇ ਵਧਾਇਆ ਜਾਵੇ। ਪਰ ਹੁਣ 8 ਜਿਹੜੇ ਸੈਨੇਟ ਡੈਮੋਕ੍ਰੇਟਸ ਆ, ਉਹ ਕਹਿੰਦੇ ਆ ਜਿਹੜੇ ਇਹਨਾਂ ਦੇ ਨਾਲ ਜੁੜੇ ਆ, ਤੇ ਹੁਣ ਜਿਹੜੀ ਡੈਮੋਕ੍ਰੇਟ ਲਾ ਮੇਕਰਸ ਤੇ ਮੈਂਬਰਸ ਆ, ਜਿਹੜਾ ਪਾਰਟੀ ਦਾ ਬੇਸ ਆ, ਉਹ ਹੁਣ ਇਹਨਾਂ 8 ਸੈਨੇਟ ਡੈਮੋਕ੍ਰੇਟ ਨੂੰ ਜਿਹੜਾ ਉਹ ਖਰੀਆਂ ਖੋਟੀਆਂ ਕਹਿ ਲਓ ਵੀ ਉਹ ਸੁਣਾ ਰਹੇ ਆ। ਕਹਿੰਦੇ ਵੀ ਹੈਲਥ ਕੇਅਰ ਦੇ ਉੱਤੇ ਕੋਈ ਸੰਧੀ ਕੀਤੇ ਬਗੈਰ, ਕੋਈ ਸਮਝੌਤਾ ਕੀਤੇ ਬਗੈਰ ਤੁਸੀਂ ਇਹਨਾਂ ਦਾ ਜਿਹੜਾ ਉਹ ਸਾਥ ਦੇ ਰਹੇ ਆ, ਤੇ ਸ਼ਟਡਾਊਨ ਨੂੰ ਜਿਹੜਾ ਉਹ ਤੁਸੀਂ ਖਤਮ ਜਿਹੜਾ ਉਹ ਕਰ ਰਹੇ ਆ। ਜਿਹੜੇ ਫੈਟਰਮੈਨ ਹੈਗੇ ਆ ਸੈਨੇਟ ਡੈਮੋਕ੍ਰੇਟ, ਜੌਨ ਫੈਟਰਮੈਨ, ਉਹ ਤਾਂ ਬੜੇ ਦਿਨਾਂ ਤੋਂ ਕਹਿ ਰਹੇ ਆ ਵੀ ਸ਼ਟਡਾਊਨ ਜਿਹੜਾ ਉਹ ਸਾਨੂੰ ਖਤਮ ਕਰ ਦੇਣਾ ਚਾਹੀਦਾ ਆ। ਸੋ ਜਦੋਂ 15ਵੀਂ ਵਾਰ ਵੋਟ ਹੋਈ ਸੀ, ਉਦੋਂ ਉਹਨਾਂ ਨੇ ਉਸ ਨੂੰ ਓਪਨ ਕਰਨ ਦੇ ਲਈ ਹੱਕ ਦੇ ਵਿੱਚ ਵੋਟ ਜਿਹੜੀ ਉਹ ਪਾਈ ਸੀ। ਸੋ 8 ਜਿਹੜੇ ਡੈਮੋਕ੍ਰੇਟਾਂ ਦੇ ਵਿੱਚੋਂ ਇੱਕ ਜਿਹੜੇ ਆ ਇਹ ਹੋਣਗੇ। ਸੋ ਬਾਕੀਆਂ ਦਾ ਵੀ ਕਹਿੰਦੇ ਵੀ ਪਤਾ ਜਿਹੜਾ ਉਹ ਲੱਗ ਰਿਹਾ ਵੀ ਕਿਹੜੇ ਜਿਹੜੇ ਡੈਮੋਕ੍ਰੇਟ ਸੈਨੇਟਰਸ ਆ, ਉਹ ਜਿਨ੍ਹਾਂ ਨੇ ਆਪਣਾ ਬੇਸਿਕਲੀ ਪਾਰਟੀ ਰੈਂਕ ਬ੍ਰੇਕ ਕਰਕੇ GOP ਦੇ ਜਿਹੜੇ ਇਸ ਮੈਜਰ ਆ ਉਸ ਦੇ ਵਿੱਚ ਅੱਗੇ ਜਿਹੜਾ ਉਹ ਵੱਧ ਰਹੇ ਆ। ਸੋ ਇਹਨਾਂ ਦੇ ਵਿੱਚੋਂ ਜਿਹੜੇ ਹਰਜੋਤ ਸਿੰਘ ਜੀ 3 ਜਿਹੜੇ ਨੇ, ਉਹਨਾਂ ਦਾ ਜਿਹੜਾ ਪਤਾ ਲੱਗ ਰਿਹਾ ਆ, ਐਂਗਸ ਕਿੰਗ ਮੇਨ ਤੋਂ, ਜੌਨ ਫੈਟਰਮੈਨ ਪੈਨਸਿਲਵੇਨੀਆ ਤੋਂ, ਕੈਥਰੀਨੀ ਕੋਰਟੇਜ਼ ਮਾਸਟੋ ਜਿਹੜੇ ਉਹ ਨਵਾਡਾ ਤੋਂ, ਇਹਨਾਂ ਨੇ ਹੱਕ ਦੇ ਵਿੱਚ ਜਿਹੜੇ ਉਹ ਜਾ ਰਹੇ ਨੇ। ਸੋ ਤੇ ਉਸ ਤੋਂ ਇਲਾਵਾ ਜਿਹੜੇ ਟਿਮ ਕੇਨ ਵਰਜੀਨੀਆ ਤੋਂ, ਡਿਕ ਡਰਬਨ ਇਲੀਨੋਇਸ ਤੋਂ, ਮੈਗੀ ਹਸਨ ਨਿਊ ਹੈਮਸ਼ਾਇਰ ਤੋਂ, ਜੀਨ ਸ਼ਾਹੀਨ ਨਿਊ ਹੈਮਸ਼ਾਇਰ ਤੋਂ, ਤੇ ਜੈਕੀ ਜੋਸਨ ਨਵਾਡਾ ਤੋਂ। ਸੋ ਨਵਾਡਾ ਦੇ ਦੋਨੋਂ ਹਰਜੋਤ ਸਿੰਘ ਜੀ ਸੈਨੇਟਰ, ਨਿਊ ਹੈਮਸ਼ਾਇਰ ਦੇ ਦੋਨੋਂ ਜਿਹੜੇ ਉਹ ਸੈਨੇਟਰ, ਪੈਨਸਿਲਵੇਨੀਆ, ਇਲੀਨੋਇਸ, ਵਰਜੀਨੀਆ ਤੇ ਮੇਨ ਤੋਂ ਜਿਹੜੇ ਇੱਕ ਸੈਨੇਟਰ ਆ, ਉਹਨਾਂ ਨੇ ਜਿਹੜੇ ਹੁਣ ਰਿਪਬਲਿਕਨ ਦੇ ਨਾਲ ਮਿਲ ਕੇ ਸ਼ਟਡਾਊਨ ਖਤਮ ਕਰਨ ਵਾਲੇ ਮੈਜਰ ਦੇ ਉੱਤੇ ਹੱਕ ਦੇ ਵਿੱਚ ਵੋਟ ਪਾਈ ਹੈਗੀ ਆ। ਜੀ ਬਿਲਕੁਲ। ਸੋ ਡੈਮੋਕ੍ਰੇਟ ਬੜੀ ਕਸੂਤੀ ਸਥਿਤੀ 'ਚ ਆ। ਹੁਣ ਸੈਨੇਟ ਮਿਨੋਰਟੀ ਲੀਡਰ ਚੱਕ ਸ਼ੂਮਰ ਹੁਣ ਉਹ ਕਹਿ ਰਿਹਾ ਵੀ ਮੇਰੇ ਨਾਲ ਦੇ ਜਿਹੜੇ 8 ਬੰਦੇ ਆ ਆਲਰੇਡੀ ਉਹ ਰਿਪਬਲਿਕਨ ਦਾ ਜਿਹੜਾ ਸਾਥ ਦੇ ਰਹੇ ਆ, ਤੇ ਉਹਨਾਂ ਨੇ ਜੋ ਅਫੋਰਡੇਬਲ ਕੇਅਰ ਐਕਟ ਸਬਸਿਡੀਜ਼ ਆ ਉਸ ਨੂੰ ਵਿੱਚ ਨਹੀਂ ਐਡ ਕੀਤਾ ਹੈਗਾ ਆ। ਸੋ ਤੁਹਾਨੂੰ ਹੁਣ ਪਤਾ ਹੀ ਆ, ਜਿਨ੍ਹਾਂ ਦੇ ਬਿੱਲ ਆ ਰਹੇ ਹੈਗੇ ਆ ਨਵੇਂ ਰਿਨਿਊਅਲ ਦੇ ਬਿੱਲ, ਜਿਹੜੇ ਕਵਰ ਕੈਲੀਫੋਰਨੀਆ ਦੇ ਜਾਂ ਜਿੱਥੇ ਵੀ ਤੁਸੀਂ ਰਹਿੰਦੇ ਆ, ਤੁਹਾਡੀ ਸਟੇਟ 'ਚ ਅਲੱਗ-ਅਲੱਗ ਨਾਮ ਆ। ਅਫੋਰਡੇਬਲ ਕੇਅਰ ਐਕਟ ਦੇ ਸਬਸਿਡੀਆਂ ਘਟ ਗਈਆਂ, ਬਹੁਤ ਲੋਕਾਂ ਦੇ ਰੇਟਸ ਬਹੁਤ ਜ਼ਿਆਦਾ ਜਿਹੜੇ ਆ ਹੈਲਥ ਇੰਸ਼ੋਰੈਂਸ ਦੇ ਵੱਧ ਗਏ ਹੈਗੇ ਆ। ਪਰ ਇਹ ਜਿਹੜੇ 8 ਜਣੇ ਰਲੇ ਆ, ਕਹਿੰਦੇ ਆ ਵੀ ਜਿਹੜੇ ਲੋਕ ਜੌਬ ਕਰਦੇ ਆ ਉਹਨਾਂ ਨੂੰ ਤਨਖਾਹਾਂ ਮਿਲਣੀਆਂ ਚਾਹੀਦੀਆਂ ਆ।
ਪਲੱਸ ਜਿਹੜੇ ਫੂਡ ਸਟੈਂਪਸ ਨੂੰ ਲੈ ਕੇ ਵੀ ਉਹਨਾਂ ਨੂੰ ਇਹ ਸਾਰਾ ਕੁਝ ਮਿਲਣਾ ਚਾਹੀਦਾ ਆ। ਹਾਲਾਂਕਿ ਡੈਮੋਕ੍ਰੇਟਸ ਨੂੰ ਜਿਹੜੀ ਆ ਇਸ ਸਾਲ ਜਿਹੜੀ ਇਲੈਕਸ਼ਨ ਹੁਣੇ ਹੋ ਕੇ ਹਟੀ ਆ ਪਿਛਲੇ ਹਫ਼ਤੇ, ਉਹਦੇ ਵਿੱਚ ਬਹੁਤ ਵੱਡੀ ਜਿਹੜੀ ਮੈਜੋਰਿਟੀ ਆ ਉਹ ਮਿਲੀ ਆ। ਉਹ ਆਲਮੋਸਟ ਉਹਨਾਂ ਨੇ ਸਵੀਪ ਕੀਤਾ ਹੈਗਾ ਆ। ਪਰ ਇਦਾਂ ਕਰਨ ਦੇ ਨਾਲ ਮੈਨੂੰ ਲੱਗਦਾ ਵੀ ਜਿਹੜੀ ਡੈਮੋਕ੍ਰੇਟਿਕ ਪਾਰਟੀ ਆ ਉਹ ਕਮਜ਼ੋਰ ਹੋਊਗੀ। ਸੋ ਜੇ 8 ਜਣੇ ਤੁਹਾਡੇ ਚੋਂ ਉਹਨਾਂ ਦੇ ਨਾਲ ਐਗਰੀ ਕਰ ਰਹੇ ਹੈਗੇ ਆ, ਜਿਹੜੇ ਮੇਨ ਇਸ਼ੂ ਤੇ ਤੁਸੀਂ ਫਾਈਟ ਕਰ ਰਹੇ ਆ ਵੀ ਜੀ ਸਬਸਿਡੀਜ਼ ਫॉर ਅਫੋਰਡੇਬਲ ਕੇਅਰ ਐਕਟ ਦੇ ਲਈ, ਤੇ ਫਿਰ ਇਹ ਤੁਹਾਡੇ ਲਈ ਸਿਚੁਏਸ਼ਨ ਜਿਹੜੀ ਆ ਜਿਹੜੀ ਨਹੀਂ, ਇਹ ਤਾਂ ਨੈਕਸਟ ਈਅਰ ਇਲੈਕਸ਼ਨ ਆਣੀ ਆ ਕਸੂਤੇ ਹੀ ਹਰਜੋਤ ਸਿੰਘ ਜੀ ਫਸ ਜਾਣੇ ਆ ਸਾਰੇ ਪਾਸੇ। ਰਿਪਬਲਿਕਨ ਨੂੰ ਲੱਗਣਾ ਵੀ ਚੱਲ ਕੋਈ ਗੱਲ ਨਹੀਂ, ਆਪਾਂ ਖਿੱਚ ਕੇ ਰੱਖਦੇ ਆ ਕੰਮ, ਸ਼ਟਡਾਊਨ ਹੁੰਦੀ ਹੈ ਤੇ ਇਵੈਂਚੁਅਲੀ ਪ੍ਰੈਸ਼ਰ ਚ ਆ ਕੇ ਆਪ ਹੀ ਇਹਨਾਂ ਨੇ ਹਾਂ ਜਿਹੜੀ ਉਹ ਕਰ ਲੈਣੀ ਆ। ਡੈਮੋਕ੍ਰੇਟਾਂ ਦਾ ਇੱਥੋਂ ਇਹ ਪਤਾ ਲੱਗਦਾ ਵੀ ਇਹਨਾਂ ਦਾ ਲਾਣਾ ਇਕੱਠਾ ਹੀ ਨਹੀਂ ਆ। ਸੋ ਉਹਨਾਂ ਨੂੰ ਲੋਕਾਂ ਨੂੰ ਵੀ, ਵੋਟਰਸ ਨੂੰ ਵੀ ਜਿਹੜਾ ਉਹ ਨਜ਼ਰ ਆਉਂਦਾ ਆ ਵੀ ਕਿਹਦੇ ਮਗਰ ਜਾਊਗੇ, ਕਿਹਦੇ ਮਗਰ ਜਿਹੜਾ ਉਹ ਨਹੀਂ ਜਾਊਗੇ। ਸੋ ਪੋਲੀਟੀਕਲੀ ਕਹਿ ਲਓ ਵੀ ਜਿੱਦਾਂ ਖੰਭ ਖਿਲਰਦੇ ਹੁੰਦੇ ਆ ਨਾ ਕਬੂਤਰਾਂ ਦੇ, ਵੀ ਉਹ ਹਾਲ ਹੈ ਇਸ ਟਾਈਮ ਡੈਮੋਕ੍ਰੇਟਾਂ ਦਾ। ਇਸ ਟਾਈਮ ਖੰਭ ਖਿਲਰੇ ਹੋਏ ਹੀ ਜਿਹੜੇ ਇਹਨਾਂ ਦੇ ਨਜ਼ਰ ਜਿਹੜੇ ਉਹ ਆ ਰਹੇ ਹੈਗੇ ਆ। ਜੀ।